ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 20 ਨਵੰਬਰ 2015 5 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਵਿਸ਼ੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਅੱਜ ਦੇ ਇਸ਼ੂਜ਼ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਪਿਛਲੇ ਸੈਚਰਡੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ ਜੀ। ਉਸ ਨੂੰ ਬੇਸ਼ੱਕ ਅਸੀਂ ਪਹਿਲਾਂ ਕਵਰ ਵੀ ਕੀਤਾ ਹੈ, ਨਿਊਜ਼ 'ਚ ਵੀ ਕੀਤਾ ਹੈ, ਪਰ ਉਸ ਦਾ ਪੂਰਾ ਐਡੀਟਿਡ ਪਾਰਟ ਆਲਮੋਸਟ 3 ਘੰਟੇ ਦਾ ਸੰਡੇ ਪ੍ਰੋਗਰਾਮ 'ਚ ਯਾਨੀ ਕਿ ਪਰਸੋਂ 8 ਵਜੇ ਤੋਂ 11 ਵਜੇ ਤੱਕ ਦੁਬਾਰਾ ਰਿਪੀਟ ਕੀਤਾ ਜਾਏਗਾ ਜੀ। ਉਸ ਨੂੰ ਸਾਡੇ ਦਰਸ਼ਕ ਜ਼ਰੂਰ ਦੇਖਣ। ਮੈਂ ਦੇਖਦਾ ਕਿ ਵੀ ਬਹੁਤ ਵਾਰ ਜਿਸ ਕਿਸਮ ਦਾ ਭਾਰਤ ਦੇ ਨਕਸ਼ੇ ਵਿੱਚ ਭਾਵੇਂ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਹੈ, ਐਕਟਿਵਿਸਟ ਹੈ, ਉਹਨਾਂ ਦਾ ਮਾਈਂਡ ਸੈਟ ਹੈ, ਖਾਸ ਤੌਰ ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਉੱਥੇ 4000 ਸਾਲ ਦਾ ਰਿਗਵੇਦ ਫਿਰ ਮਨੂ ਸਮ੍ਰਿਤੀ ਦਾ ਇੰਪੈਕਟ ਜਿਹੜਾ ਕਿ ਔਰਤਾਂ ਨੂੰ, ਸ਼ੂਦਰਾਂ ਨੂੰ ਜਿਹੜਾ ਉਹ ਬਰਾਬਰ ਦੇ ਇਨਸਾਨ ਨਹੀਂ ਗਰਦਾਨਦਾ ਜਾਂ ਉਹਨਾਂ ਨਾਲ ਬਦਸਲੂਕੀ ਜਿਹੜੀ ਹੈ ਬਿਲਟ-ਇਨ ਹੈ ਤੇ ਉਸ ਦੇ ਸਬੂਤ ਆਲਮੋਸਟ ਹਰ ਸਿਆਸੀ ਪਾਰਟੀ ਦੇ ਲੀਡਰ ਜਾਂ ਕਿਸੇ ਹੋਰ ਵਰਕਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਵੀ ਜੋ ਉਹਨਾਂ ਦੀਆਂ ਕਰਤੂਤਾਂ ਹੁੰਦੀਆਂ ਨੇ ਸਮੇਂ-ਸਮੇਂ ਮਿਲਦੇ ਰਹਿੰਦੇ ਨੇ। ਔਰ ਇਹੀ ਕਾਰਨ ਸੀ ਕਿ ਜਦੋਂ ਨਿਰਭੈ ਜਿਸ ਨਾਲ ਚਲਦੀ ਬੱਸ ਦੇ ਵਿੱਚ ਦਿੱਲੀ ਦੇ ਵਿੱਚ ਰੇਪ ਹੋਇਆ ਔਰ ਉਹਨੂੰ ਬੜਾ ਬਰੂਟਲੀ ਕਰੂਅਲੀ ਮਾਰਿਆ ਗਿਆ, ਉਸ ਤੋਂ ਬਾਅਦ ਕਿਵੇਂ ਮੋਹਨ ਭਾਗਵਤ ਜਿਹੜਾ RSS ਦਾ ਪ੍ਰੈਜ਼ੀਡੈਂਟ ਹੈ ਉਸ ਨੇ ਬਿਆਨ ਦਿੱਤਾ ਸੀ ਕਿ ਨਹੀਂ ਇਹ ਸਾਡੇ ਭਾਰਤ 'ਚ ਨਹੀਂ ਹੁੰਦਾ ਔਰ ਉਹਨੇ ਕਿਹਾ ਜੀ 2 ਭਾਰਤ ਨੇ, ਇੱਕ ਰੂਰਲ ਭਾਰਤ ਹੈ ਔਰ ਇੱਕ ਦੂਜਾ। ਔਰ ਹਾਲਾਂਕਿ ਉਹ ਕਰਤੂਤ ਕਰਨ ਵਾਲੇ ਸਾਰੇ ਹੀ ਬਿਹਾਰੀ ਔਰ ਯੂਪੀ ਦੇ ਪਿੰਡਾਂ 'ਚੋਂ ਆਏ ਹੋਏ ਸੀ ਔਰ ਉਸ ਵੇਲੇ ਹੀ ਹੋਰ ਵੀ ਬਹੁਤ ਸਾਰਿਆਂ ਦੀਆਂ ਬਿਆਨਬਾਜ਼ੀਆਂ ਆਈਆਂ ਕਿ ਜੀ ਰਾਤ ਨੂੰ ਇਹ ਕੰਮ ਹੀ ਕਿਉਂ ਕਰਦੀਆਂ ਨੇ ਔਰਤਾਂ, ਜਾਂ ਕਿਸੇ ਨੇ ਕਿਹਾ ਜੀ ਔਰਤ ਦਾ ਤਾਂ ਕੰਮ ਹੀ ਬੱਚੇ ਜੰਮਣਾ ਹੈ ਜਾਂ ਪਰਿਵਾਰ ਦੀ ਦੇਖਭਾਲ ਕਰਨਾ ਹੈ। ਸੋ ਇਸ ਕਿਸਮ ਦੇ ਮਾਈਂਡਸੈਟ 'ਚ ਔਰ ਇਹੀ ਕਾਰਨ ਹੈ ਕਿ ਰਾਜਧਾਨੀ ਦਿੱਲੀ ਹੋਏ ਜਿੱਥੇ ਘਟਨਾਵਾਂ ਲਗਾਤਾਰ ਹੁੰਦੀਆਂ ਨੇ ਔਰ ਬਾਕੀ ਥਾਵਾਂ ਦੇ ਉੱਤੇ ਵੀ, ਔਰ ਖਾਸ ਤੌਰ ਤੇ ਬਾਹਰਲੇ ਲੋਕ ਜਦੋਂ ਹੁਣ ਭਾਰਤ ਬਾਰੇ ਕਿਸੇ ਗੱਲ ਦਾ ਨੂੰ ਮੈਂਸ਼ਨ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਹੀ ਸਵਾਲ ਹੁੰਦਾ ਹੈ। ਔਰ ਖਾਸ ਤੌਰ ਤੇ ਮੈਨੂੰ ਯਾਦ ਹੈ ਵੀ 2-3 ਹਫ਼ਤੇ ਪਹਿਲਾਂ ਜਦੋਂ ਇੱਥੇ ਡਿਫਰੈਂਟ 6-7 ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਆਫਿਸਰਸ ਨੂੰ ਸਿੱਖੀਜ਼ਮ ਬਾਰੇ ਬਰੀਫ ਕਰਨ ਲਈ ਮੈਨੂੰ ਸੱਦਿਆ ਗਿਆ ਤੇ ਕੁਐਸਚਨ ਆਨਸਰ ਸੈਸ਼ਨ ਵੇਲੇ ਇੱਕ ਯੰਗ ਪੁਲਿਸ ਆਫਿਸਰ ਨੇ ਇਹੀ ਸਵਾਲ ਕੀਤਾ ਲੇਡੀ ਨੇ ਕਿ ਵੀ ਹਿੰਦੁਸਤਾਨ 'ਚ ਭਾਰਤ 'ਚ ਰਿਪੀਟਿਡ ਇਹ ਰੇਪ ਕਿਉਂ ਹੁੰਦੇ ਨੇ। ਸੋ ਇਹ ਸਾਰਾ ਕਿਉਂਕਿ ਬਾਹਰ ਜਦੋਂ ਵੀ ਹੁੰਦਾ ਹੈ ਇਸ ਕਿਸਮ ਦਾ ਬਾਹਰਲਾ ਮੀਡੀਆ ਵੀ ਉਸ ਖਬਰ ਨੂੰ ਚੁੱਕਦਾ ਹੈ ਪਰ ਬਦਲਿਆ ਕੁਛ ਨਹੀਂ ਹੈ ਉੱਥੇ। ਔਰ ਬਹੁਤ ਵਾਰੀ ਇਹ ਨਹੀਂ ਕਿ ਉਹਨੂੰ ਨਕਾਰਨ ਦੇ ਲਈ ਜੋ ਕੁਛ ਹੁੰਦਾ ਹੈ ਮੇਲ ਤਿਆਰ ਨਹੀਂ ਹੁੰਦੇ, ਜਿਹੜੀਆਂ ਕਈ ਵਾਰੀ ਉਹਨਾਂ ਦੀਆਂ ਇਹ ਸਾਧਵੀਆਂ ਤੇ ਦੂਸਰੀਆਂ ਨੇ ਫੀਮੇਲ ਇਹ ਵੀ ਉਹਨਾਂ ਨਾਲੋਂ ਕਈ ਵਾਰੀ ਜ਼ਿਆਦਾ ਔਰਤਾਂ ਦੇ ਹੱਕਾਂ ਨੂੰ ਕੁਚਲਣ ਦਾ ਕਾਰਨ ਬਣਦੀਆਂ ਨੇ। ਔਰ ਅੱਜ ਜਿਹੜੀ ਖਬਰ ਮੇਰੀ ਨਿਗਾਹ ਚੋਂ ਗੁਜ਼ਰੀ ਉਹ ਯੂਪੀ ਦਾ ਇੱਕ ਮਿਨਿਸਟਰ ਆਜ਼ਮ ਖਾਨ ਹੈ। ਹਾਲਾਂਕਿ ਯੂਪੀ ਦੇ ਵਿੱਚ ਸੋਸ਼ਲਿਸਟ ਪਾਰਟੀ ਦੀ ਸਰਕਾਰ ਹੈ ਔਰ ਜਿਸ ਤਰੀਕੇ ਦਾ ਇਸ ਤੋਂ ਪਹਿਲਾਂ ਮੁਲਾਇਮ ਸਿੰਘ ਯਾਦਵ ਵੀ ਇੱਦਾਂ ਦੀ ਕੋਈ ਜਬਲੀ ਮਾਰ ਚੁੱਕਾ ਹੈ ਇਸ ਕਿਸਮ ਦੇ ਹਵਾਲੇ ਨਾਲ। ਔਰ ਇਹ ਜਿਹੜਾ ਆਜ਼ਮ ਖਾਨ ਹੈ ਇਹ ਸਮੇਂ-ਸਮੇਂ ਕੁਛ ਨਾ ਕੁਛ ਇਸ ਕਿਸਮ ਦਾ ਨੈਗੇਟਿਵ, ਹੁਣ ਖਾਸ ਤੌਰ ਤੇ ਪਿਛਲੇ ਦਿਨਾਂ 'ਚ ਹੀ ਜਦੋਂ ਪੈਰਿਸ ਦੇ ਵਿੱਚ ਦਹਿਸ਼ਤਗਰਦੀ ਹਮਲੇ ਦੇ ਵਿੱਚ 129 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਉਦੋਂ ਵੀ ਇਸ ਨੇ ਕੋਈ ਇਸ ਕਿਸਮ ਦੀ ਗੱਲ ਕੀਤੀ ਜਿਸ ਨੂੰ ਲੈ ਕੇ ਈਵਨ ਜਿਹੜਾ ਫਰਾਂਸ ਦਾ ਦਿੱਲੀ ਦੇ ਵਿੱਚ ਐਂਬੈਸਡਰ ਹੈ ਉਹਨੇ ਵੀ ਇੰਡੀਆ ਨੂੰ ਪ੍ਰੋਟੈਸਟ ਕੀਤਾ ਕਿ ਇੱਦਾਂ ਦੀ ਜਦੋਂ ਸੈਂਸਿਟਿਵ ਮੈਟਰ ਹੁੰਦੀ ਹੈ ਔਰ ਇੰਨੀ ਸੈਂਸਿਟਿਵਿਟੀ ਤਾਂ ਤੁਹਾਡੇ ਲੋਕਾਂ ਨੂੰ ਦਿਖਾਣੀ ਚਾਹੀਦੀ ਹੈ। ਔਰ ਹੁਣ ਇਹੋ ਜਿਹੀ ਘਟਨਾ ਜਿੱਥੇ ਕਿ ਉਸ ਦੀ ਇਹ ਆਜ਼ਮ ਖਾਨ ਮਿਨਿਸਟਰ ਹੈ ਔਰ ਇੱਕ ਪਬਲਿਕ ਰੈਲੀ ਦੇ ਵਿੱਚ ਇਹ ਆਇਆ ਬੋਲਣ ਲਈ ਔਰ ਇੱਕ ਲੇਡੀ ਜਿਸ ਦੇ ਨਾਲ ਜਿਹੜਾ ਹੈ ਕੁਛ ਮਹੀਨੇ ਪਹਿਲਾਂ 3-4 ਮਹੀਨੇ ਪਹਿਲਾਂ ਰੇਪ ਹੋਇਆ ਉਹ ਉੱਥੇ ਸ਼ਿਕਾਇਤ ਕਰਨ ਲਈ ਪਹੁੰਚੀ ਕਿ ਵੀ ਜਿਹੜਾ ਹੈ ਉਹ ਮੇਰਾ ਕੇਸ ਅੱਗੇ ਨਹੀਂ ਤੁਰ ਰਿਹਾ। ਔਰ ਜਿਸ ਤਰੀਕੇ ਨਾਲ ਉਹਨੂੰ ਇਹਨੇ ਬਿਲਕੁਲ ਤਿਰਸਕਾਰਿਆ, ਮੈਂ ਜਿਹੜੀ ਇੰਗਲਿਸ਼ ਟ੍ਰਿਬਿਊਨ ਦੀ ਖਬਰ ਰਾਹੀਂ ਇਹ ਦੇਖਿਆ
ਹਾਲਾਂਕਿ ਮੈਂ ਬਾਅਦ ਚ ਦੇਖਿਆ ਵੀ ਆਲਮੋਸਟ ਸਾਰੀ ਮੀਡੀਆ ਨੇ, ਨੈਸ਼ਨਲ ਮੀਡੀਆ ਨੇ ਇਹਨੂੰ ਕਵਰ ਕੀਤਾ ਜੀ ਔਰ ਇਹਦੀ ਹੈਡਲਾਈਨ ਇਹ ਹੈ, ਸਟਾਰਮ ਓਵਰ ਆਜ਼ਮਸ ਪਬਲਿਸਿਟੀ ਰਿਮਾਰਕ ਅਬਾਊਟ ਰੇਪ ਸਰਵਾਈਵਰ। ਔਰ ਇਹਦੇ ਚੋਂ ਕਹਿੰਦਾ, ਉੱਤਰ ਪ੍ਰਦੇਸ਼ ਮਿਨਿਸਟਰ ਆਜ਼ਮ ਖਾਨ ਹੈਜ਼ ਸਟੋਕਡ ਅਨਦਰ ਕੰਟਰੋਵਰਸੀ ਵੈਨ ਹੀ ਟੋਲਡ ਐਨ ਐਲੈਜਡ ਰੇਪ ਸਰਵਾਈਵਰ who sought his intervention for speedy police action that she gained a fair amount of publicity while taking up the issue। ਹੁਣ ਉਹ ਵਿਚਾਰੀ ਲੋਕਾਂ ਦੇ ਵਿੱਚ ਖਲੋ ਕੇ ਕਹਿ ਰਹੀ ਹੈ ਕਿ ਜੀ ਮੇਰੇ ਨਾਲ ਜ਼ਬਰ ਜ਼ਨਾ ਹੋਇਆ ਸੀ ਔਰ ਪੁਲਿਸ ਜਿਹੜੀ ਹੈ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰ ਰਹੀ, ਔਰ ਉਹ ਵਜ਼ੀਰ ਉਹਨੂੰ ਕਹਿ ਰਿਹਾ ਵੀ ਤੂੰ ਸ਼ੋਹਰਤ ਦੀ ਖਾਤਰ ਇਹ ਕਰ ਰਹੀ ਹੈ, ਤੈਨੂੰ ਪਹਿਲਾਂ ਹੀ ਇਹਦੇ ਚੋਂ ਬੜੀ ਸ਼ੋਹਰਤ ਮਿਲ ਗਈ ਜੀ। The comments drew sharp reaction from Delhi Commission for Women Chief Swati Malwal, who said politicians should think of their mothers and sisters before making insensitive statements। So ਜਿਹੜੀ ਦਿੱਲੀ ਦੇ ਵਿੱਚ ਕਮਿਸ਼ਨ ਫਾਰ ਵੂਮਨ ਦੀ ਚੀਫ ਹੈ ਸਵਾਤੀ ਮਾਲੀਵਾਲ, ਉਹਨੇ ਕਿਹਾ ਕਿ ਜਿਹੜੇ ਸਿਆਸਤਦਾਨ ਨੇ ਇਦਾਂ ਦਾ ਕੋਈ ਕਮੈਂਟ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੀਆਂ ਮਾਵਾਂ ਔਰ ਆਪਣੀਆਂ ਭੈਣਾਂ ਬਾਰੇ ਸੋਚਣਾ ਚਾਹੀਦਾ ਹੈ। The incident took place yesterday when women came to present her memorandum at an event addressed by Khan in Kanpur। ਕਾਨਪੁਰ ਚ ਨੇ ਕਿਸੇ ਸਭਾ ਨੂੰ ਸੰਬੋਧਨ ਕਰਨਾ ਸੀ ਔਰ ਉਹ ਬੀਬੀ ਮੈਮੋਰੈਂਡਮ ਦੇਣ ਆਈ। ਜੀ The woman created a lot of ruckus. I don't know the entire reason behind it, but I guess that it is a very serious matter। ਔਰ ਬਾਅਦ ਚ ਜਦੋਂ ਉਹਨੂੰ ਪੁੱਛਿਆ ਗਿਆ, ਉਹਨੇ ਕਿਹਾ ਕਿ ਬਈ ਜਿਹੜਾ ਉਹਨੇ ਆ ਕੇ ਬੜਾ ਹੋ ਹੱਲਾ ਮਚਾਇਆ, ਮੈਨੂੰ ਨਹੀਂ ਪਤਾ ਉਹ ਕੀ ਚਾਹੁੰਦੀ ਹੈ। ਔਰ ਫਿਰ ਉਹ ਕਹਿੰਦਾ I'll take her memorandum but she has gained a fair amount of publicity। ਮੈਂ ਲੈ ਲਾਂਗਾ ਮੈਮੋਰੈਂਡਮ ਉਹਦਾ, ਪਰ ਉਹਨੂੰ ਬਹੁਤ ਪਹਿਲਾਂ ਹੀ ਉਹਦੇ ਚੋਂ ਉਹਨੂੰ ਸ਼ੋਹਰਤ ਮਿਲ ਗਈ ਹੈ। This is also true that her complaint is very disgraceful in nature। ਇਹ ਹੁਣ ਬਾਅਦ ਦੇ ਵਿੱਚ ਉਹਨੇ ਜਿਹੜਾ ਹੈ ਉਹ ਡੈਮੇਜ ਕੰਟਰੋਲ ਕੀਤਾ। ਹਾਲਾਂਕਿ ਉਸ ਤੋਂ ਪਹਿਲਾਂ ਇਸ ਕਿਸਮ ਦੀ ਉਸ ਦੀ ਜਿਹੜੀ ਜ਼ਹਿਨੀਅਤ ਹੈ ਉਹ ਸਾਹਮਣੇ ਆਈ। ਜੀ ਸੋ ਮੈਂ ਸਮਝਦਾ ਹਾਂ ਵੀ ਜਿਸ ਮੁਲਕ ਦੇ ਵਿੱਚ ਔਰ ਕਿਸ ਕਿਸਮ ਦਾ ਇਹ ਪਖੰਡ ਔਰ ਫਰਾਡ ਹੈ, ਇੱਕ ਪਾਸੇ ਕੰਜਕਾਂ ਪੂਜਣ ਦੀ ਲਾਈਨ ਹੈ, ਕੁਆਰੀਆਂ ਕੁੜੀਆਂ 6-7 ਇਕੱਠੀਆਂ ਕਰਕੇ ਉਹਨਾਂ ਨੂੰ ਛੋਲੇ ਪੂੜੀਆਂ ਖਵਾਓ, ਲਾਲ ਗਾਨੇ ਬੰਨੋ, ਉਹਨਾਂ ਨੂੰ ਕੋਈ ਗਿਫਟ ਦਿਓ ਕਿ ਜੀ ਇਹਨਾਂ ਦੇ ਮੂੰਹ ਚੋਂ ਜੋ ਵੀ ਨਿਕਲੇਗਾ ਜਾਂ ਕੰਜਕਾਂ ਦੀ ਪੂਜਾ ਕਰਕੇ ਕੋਈ ਚੰਗਾ ਰਿਵਾਰਡ ਮਿਲੇਗਾ। ਫਿਰ ਤੁਸੀਂ ਸਾਰੇ ਭਾਰਤ ਭਰ ਦੇ ਵਿੱਚ ਦੇਵੀਆਂ ਦੀ ਪੂਜਾ ਕਰਦੇ ਹੋ, ਕੋਈ ਦੁਰਗਾ ਦੇ ਜਿਹੜੀ ਆ ਬੰਗਾਲ ਦੇ ਵਿੱਚ ਹੈ, ਵੈਸ਼ਨੋ ਦੇਵੀ ਜੰਮੂ ਕਸ਼ਮੀਰ 'ਚ ਹੈ, ਚਵੰਡਾ ਦੇਵੀ ਔਰ ਜਵਾਲਾਮੁਖੀ ਹਿਮਾਚਲ 'ਚ ਹੈ, ਔਰ ਇਸੇ ਤਰ੍ਹਾਂ ਨੈਣਾ ਦੇਵੀ ਹਿਮਾਚਲ 'ਚ ਹੈ, 7 ਭੈਣਾਂ ਨੇ। ਔਰ ਤੁਸੀਂ ਜਦੋਂ ਕਹਿੰਦੇ ਹੋ ਜਿਹੜੀ ਔਰਤ ਨੂੰ ਸ਼ਕਤੀ ਰੂਪ ਦੇ ਵਿੱਚ ਪਾਰਬਤੀ ਨਹੀਂ, ਪਾਰਬਤੀ ਦੀ ਪੂਜਾ ਜਾਂ ਸ਼ਕਤੀ ਦੀ ਪੂਜਾ ਭਾਰਤ ਵੀ ਮਾਤਾ ਬਣਾ ਦਿੰਦੇ ਹੋ। ਹੁਣ ਚਲੋ ਮੰਨ ਲਓ ਇਹ ਕਿਸੇ ਦਾ ਫੇਥ ਹੈ ਜਾਂ ਤੁਸੀਂ ਉਹਨੂੰ ਮਿਥ ਚੋਂ ਜੋ ਮਰਜ਼ੀ ਕ੍ਰੀਏਟ ਕੀਤਾ, ਪਰ ਜਿਹੜਾ ਉਸ ਔਰਤ ਦਾ ਜੋ ਉਹਨਾਂ ਦੇਵੀਆਂ ਦਾ, ਬੇਸ਼ੱਕ ਉਹ ਕੁਆਰੀਆਂ ਨੇ ਸਾਰੀਆਂ, ਸ਼ਾਇਦ ਇਹੀ ਕਾਰਨ ਹੈ ਕਿ ਜਿਹੜਾ ਇਹਨਾਂ ਦੇ ਲਈ ਗ੍ਰਸਤ ਜਿਹੜਾ ਉਹ ਨਿਵਾਣ ਵਾਲਾ ਰਿਹਾ, ਲੇਕਿਨ ਘੱਟੋ ਘੱਟ ਇੰਨਾ ਕੁ ਤਾਂ ਹੋਏ ਕਿ ਵੀ ਜਿਸ ਸੁਸਾਇਟੀ ਦੇ ਵਿੱਚ ਔਰਤ ਸੁਰੱਖਿਅਤ ਨਹੀਂ, ਇਹਨਾਂ ਸੁਸਾਇਟੀਜ਼ ਨੂੰ ਅਸੀਂ ਜੋ ਮਰਜ਼ੀ ਕਹੀਏ, ਠੀਕ ਹੈ ਵੀ ਇਹਨਾਂ 'ਚ ਵੀ ਇਸ ਕਿਸਮ ਦਾ ਇੱਕ ਜ਼ਮਾਨਾ ਸੀ, ਰਿਪਰੈਸ਼ਨ ਰਿਹਾ, ਲੇਕਿਨ ਜਿਉਂ-ਜਿਉਂ ਨਵੀਂ ਸੋਚ ਆਈ, ਵੋਟ ਦਾ ਹੱਕ ਵੀ 1920 ਤੱਕ ਹੀ ਮਿਲਿਆ। ਫਿਰ ਕਿਸ ਤਰੀਕੇ ਨਾਲ ਅੱਜ ਕਿਹੜਾ ਫੀਲਡ ਹੈ ਦੁਨੀਆ ਦਾ, ਔਰ ਪੱਛਮੀ ਜਗਤ ਨੇ ਜੇ ਸਾਇੰਸ ਦੇ ਵਿੱਚ ਲੀਡ ਲਈ ਹੈ, ਐਸਟਰੋਨੌਟ ਹੋਣ, ਸਾਇੰਟਿਸਟ ਹੋਣ, ਰਿਸਰਚਰ ਹੋਣ, ਕੋਈ ਫੀਲਡ ਐਸਾ ਨਹੀਂ ਹੈ ਜਿਹਦੇ 'ਚ ਔਰਤਾਂ ਨੇ ਜਿਹੜਾ ਉਹ ਮਰਦਾਂ ਨਾਲੋਂ ਕੋਈ ਘੱਟ ਉਹਨਾਂ ਦੀ ਕਾਰਗੁਜ਼ਾਰੀ ਹੋਏ, ਔਰ ਉਹਨਾਂ ਨੇ ਇਸ ਨੂੰ ਰੈਕਗਨਾਈਜ਼ ਕੀਤਾ। ਪਰ ਸਾਡੀ ਉਹ ਸੁਸਾਇਟੀ ਜਿੱਥੇ ਕਿ, ਔਰ ਇਹ ਕ੍ਰਾਈਮ ਜਿਹੜਾ ਹੈ ਇਹ ਕੋਈ ਘਟਣ ਦਾ ਨਾਂ ਨਹੀਂ ਲੈ ਰਿਹਾ, ਪਰ ਜਿੱਥੇ ਇਸ ਕਿਸਮ ਦੇ ਲੋਕ, ਇਸ ਕਿਸਮ ਦੇ ਪੋਲੀਟੀਸ਼ੀਅਨਸ ਔਰ ਧਰਮ ਗੁਰੂ ਆਪਣੇ ਆਪ ਨੂੰ ਕਹਿਣ ਵਾਲੇ, ਤੁਸੀਂ ਸ਼ੰਕਰਾਚਾਰੀਆਂ ਦਾ ਲੈ ਲਓ ਬਿਆਨ, ਦੂਜਿਆਂ ਦਾ ਲੈ ਲਓ, ਉਹ ਬਿਲਕੁਲ ਇਸੇ ਲਾਈਨ ਦੇ ਉੱਤੇ ਉਹਨਾਂ ਨੂੰ ਹੋਏਗਾ ਕਿ ਵੀ ਇਹ ਤਾਂ ਯਹਾਂ ਸਭ ਚਲਤਾ ਹੈ, ਇਦਾਂ ਦਾ ਵੀ ਇੱਕ ਸਟੇਟਮੈਂਟ ਕਿਸੇ ਨੇ ਦਿੱਤੀ ਸੀ। ਸੋ ਅਸੀਂ ਇਸ ਐਟੀਟਿਊਡ ਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਕੋਈ ਸੁਸਾਇਟੀ ਪ੍ਰੋਗਰੈਸ ਨਹੀਂ ਕਰ ਸਕਦੀ ਜਿਸ ਸੁਸਾਇਟੀ 'ਚ ਔਰਤਾਂ ਦਾ ਰਿਸਪੈਕਟ ਨਹੀਂ ਹੈ, ਉਹ ਸੁਰੱਖਿਅਤ ਨਹੀਂ ਨੇ। ਔਰ ਜਿਸ ਇਹ ਨਹੀਂ ਹੈ ਕਿ ਵੀ ਐਟੀਟਿਊਡ ਉੱਥੇ ਦੇਖਣ ਜਾ ਰਿਹਾ। ਹੁਣ ਇੱਥੇ ਇੱਕ ਕੇਸ ਜਿਹੜਾ ਬਹੁਤ ਪੰਜਾਬ ਦੇ ਵਿੱਚ ਇੱਕ ਸਟੇਜ ਤੇ ਮੀਡੀਆ ਦੇ ਵਿੱਚ ਬਣਿਆ ਸੁਰਖੀਆਂ ਕਿ ਕਿਵੇਂ ਇੱਕ ਨਿਸ਼ਾਨ ਸਿੰਘ ਨਾਂ ਦਾ ਬੰਦਾ ਕ੍ਰਿਮੀਨਲ ਜਿਹੜਾ ਕਿ ਕਿਸੇ ਦੀ ਬੱਚੀ ਨੂੰ ਜਿਹੜਾ ਉਸਨੇ ਖੱਜਲ ਖੁਆਰ ਕੀਤਾ, ਫਿਰ ਉਹਨੂੰ ਲੈ ਕੇ ਦੌੜ ਗਿਆ, ਕੀ ਹੋਇਆ, ਪੁਲਿਸ ਇੰਨਾ ਪ੍ਰੈਸ਼ਰ ਪਿਆ ਕਿ ਉਹਨਾਂ ਨੂੰ ਜਿਹੜਾ ਅਲਟੀਮੇਟਲੀ ਉਹਨੂੰ ਲਿਆਣਾ ਪਿਆ, ਨਿਸ਼ਾਨ ਸਿੰਘ ਨੂੰ ਲੱਭ ਕੇ ਕਿਤੇ ਉਹ ਲਿਆਏ, ਔਰ ਬਹੁਤ ਵੱਡਾ
ਹਾਈ ਪ੍ਰੋਫਾਈਲ ਕੇਸ ਸੀ, ਕਿਉਂਕਿ ਇਹਦੇ ਸਬੰਧ ਲੈ ਦੇ ਕੇ ਅਲਟੀਮੇਟਲੀ ਸੁਖਬੀਰ ਬਾਦਲ ਔਰ ਟੱਬਰ ਨਾਲ ਜੁੜਦੇ ਸੀ, ਪਰ ਇਹਨੂੰ ਇੰਨਾ ਕਿ ਨੈਸ਼ਨਲ ਇੰਪੋਰਟੈਂਸ ਮਿਲੀ ਕੇਸ ਨੂੰ ਜੀ। ਔਰ ਅੱਜ ਜਦੋਂ ਅਸੀਂ ਖਬਰਾਂ ਦੇਖ ਰਹੇ ਸੀ ਵੀ ਇਹਨਾਂ ਨੇ ਜਿਹੜਾ ਹੁਣ ਸਦਭਾਵਨਾ ਰੈਲੀ ਦੇ ਨਾਂ ਥੱਲੇ ਜੋ ਫਰਾਡ ਕਰ ਰਹੇ ਨੇ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਇਲਾਕੇ ਦੇ MP MLA ਥ੍ਰੈਟ ਹੀ ਦਿੱਤੀ ਹੈ ਕਿ ਜੇ ਟਿਕਟਾਂ ਹੀ ਉਹਨੂੰ ਮਿਲਣਗੀਆਂ ਜਿਹੜਾ ਬੰਦੇ ਢੋ ਕੇ ਲਿਆਏਗਾ ਜੀ। ਔਰ ਇਸ ਮੌਕੇ ਜਿਹੜੀ ਖਬਰ ਹੈ ਕਿ ਉਸ ਨਿਸ਼ਾਨ ਸਿੰਘ ਨੂੰ ਪੈਰੋਲ ਦੇ ਉੱਤੇ ਛੱਡ ਦਿੱਤਾ ਗਿਆ। ਹੁਣ ਛੱਡਿਆ ਕਿਉਂ ਗਿਆ? ਜ਼ਾਹਰ ਹੈ ਇਸ ਤੋਂ ਪਹਿਲਾਂ ਖਬਰ ਲੱਗੀ ਕਿ 10,000 ਜਿਹੜੇ ਸੁਖਬੀਰ ਬਾਦਲ ਦੇ ਲਾਇਲਿਸਟ ਨੇ, ਜਦੋਂ ਲਾਇਲਿਸਟ ਜਾਂ ਵਫਾਦਾਰ ਇਹਨੂੰ ਗੁੰਡੇ ਪੜਿਆ ਜਾਏ, ਉਹ ਜਿਹੜਾ ਪੰਡਾਲ ਹੈ ਜਿਹਦੇ ਚ ਕਹਿੰਦੇ ਨੇ ਅਸੀਂ ਲੱਖ ਬੰਦਾ ਇਕੱਠਾ ਕਰਨਾ, ਉਹ ਖੜੇ ਹੋ ਕੇ ਪਹਿਰਾ ਦੇਣਗੇ 10,000 ਉਹਨਾਂ ਦੇ ਗੁੰਡੇ ਕਿ ਵੀ ਕੋਈ ਗੜਬੜ ਨਾ ਹੋ ਜਾਏ, ਔਰ ਜਿਹੜਾ ਕੋਈ ਕਰੇਗਾ ਉਹਨੂੰ ਜਿਵੇਂ ਇਹਨੇ ਕਿਹਾ ਜੀ ਅਸੀਂ ਫਿਰ ਦੇਖ ਲਾਂਗੇ, ਖੰਗਣ ਨਹੀਂ ਦੇਾਂਗੇ, ਛੱਡਾਂਗੇ ਨਹੀਂ। ਔਰ ਇਹ ਜਿਹੜੀ ਅੰਦਰੂਨੀ ਖਬਰ ਹੈ ਵੀ ਇਹ ਕੋਈ ਵੱਡਾ ਗੈਂਗਸਟਰ ਹੈ ਨਿਸ਼ਾਨ ਸਿੰਘ ਜੀ, ਔਰ ਇਹਨਾਂ ਦੇ ਬਾਦਲਾਂ ਦੇ ਟੱਬਰ ਦੇ ਨੇੜੇ ਆ, ਔਰ ਉਹਨੂੰ ਚੇਚਾ ਇਸ ਸਾਰੀ ਮੁਹਿੰਮ ਦਾ ਇੰਚਾਰਜ ਬਣਾਉਣ ਦੇ ਲਈ ਇੱਕ ਸੈਕਸ਼ਨ ਦਾ ਹੀ ਉਹਨੂੰ ਛੱਡਿਆ ਗਿਆ। ਹੁਣ ਇਹ ਕੁਝ ਸਾਲ ਪਹਿਲਾਂ ਦਾ ਹੀ ਕੇਸ ਹੈ, ਜੇ ਮੈਂ ਜ਼ਿਆਦਾ ਨਾ ਹੋਏ ਸ਼ਾਇਦ 3-4 ਸਾਲ 5 ਸਾਲ ਮੈਕਸਿਮਮ ਹੋਣਗੇ ਜਦੋਂ ਇਹ ਕੇਸ ਹਾਈਲਾਈਟ ਹੋਇਆ। ਸੋ ਮਤਲਬ ਜਿਹੜੀ ਸੁਸਾਇਟੀ ਪੁਸ਼ਤਪਨਾਹ ਕਰਦੀ ਹੈ, ਕੋਈ ਉੱਥੇ ਗੁੰਡਿਆਂ ਦਾ, ਔਰ ਇਹੀ ਕਾਰਨ ਇਹ ਨਹੀਂ ਹੈ ਵੀ ਲੋਕ ਇਹਨਾਂ ਗੁੰਡਿਆਂ ਨੂੰ ਢਾ ਨਹੀਂ ਸਕਦੇ, ਲੇਕਿਨ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹਨਾਂ ਨੂੰ ਨਾ ਗ੍ਰਿਫਤਾਰ ਹੋਣਾ ਹੈ, ਜੇ ਹੋ ਗਏ ਤੇ ਜੇਲ੍ਹ 'ਚ ਬਹਿ ਕੇ ਵੀ ਇਹਨਾਂ ਦਾ ਐਮਪਾਇਰ ਚੱਲਦਾ ਹੈ, ਔਰ ਜਦੋਂ ਮਰਜ਼ੀ ਇਹਨਾਂ ਨੇ ਬਾਹਰ ਪੈਰੋਲ ਤੇ ਆ ਜਾਣੇ। ਹੁਣ ਇਹ ਜਿਹੜਾ ਐਟੀਟਿਊਡ, ਇੱਕ ਪਾਸੇ ਇਹ ਐਟੀਟਿਊਡ ਚੱਲ ਰਿਹਾ, ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਸੁਖਬੀਰ ਬਾਦਲ ਔਰ ਇਹ ਟਿੱਲ ਲਾ ਲੈਣ ਜੋ ਵੀ ਇਹਨਾਂ ਨੂੰ ਲੱਗਦਾ, ਔਰ ਅੱਜ ਦੀ ਖਬਰ ਜਿਹੜੀ ਸਾਰੇ ਜਿਹੜਾ ਉਹਦੇ ਸੋਸ਼ਲ ਮੀਡੀਆ ਤੇ ਵੀ ਛਾਈ ਹੋਈ ਹੈ, ਔਰ ਦੂਜੇ ਪਾਸੇ ਸਿਕੰਦਰ ਮਲੂਕਾ ਜੀ ਵਜ਼ੀਰ ਸੁਖਬੀਰ ਬਾਦਲ ਦਾ, ਇਹ ਉਹੀ ਹੈ ਜਿਹੜਾ ਕੈਨੇਡਾ 'ਚ ਜਦੋਂ ਆਇਆ ਅਕਾਲੀਆਂ ਦਾ ਡੈਲੀਗੇਸ਼ਨ ਲੈ ਕੇ ਆਪਣਾ ਝੂਠ ਵੇਚਣਾ ਚਾਹੁੰਦੇ ਸੀ, ਔਰ ਥਾਂ ਥਾਂ ਇਹਨਾਂ ਨੂੰ ਕੈਨੇਡਾ 'ਚ ਦੁਰਕਾਰਿਆ ਗਿਆ। ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਜਿੱਥੇ ਇਹਨਾਂ ਨੇ ਬੋਲਣਾ ਸੀ, ਪੁਲਿਸ ਨੇ ਉਹਨੂੰ ਸੀਲ ਕਰ ਦਿੱਤਾ ਕਿ ਜੀ ਨਹੀਂ, ਕਿਉਂਕਿ ਜਿੰਨੇ ਅੰਦਰ ਬੈਠੇ ਸੀ ਉਹਨਾਂ ਨਾਲੋਂ 3 ਗੁਣਾ ਲੋਕ ਬਾਹਰ ਸੀ। ਔਰ ਉਦੋਂ ਉਹਨੇ ਕਿਹਾ ਸੀ ਕਿ ਵੀ ਇਹ ਕਾਹਦੀ ਪੁਲਿਸ ਹੈ ਜੀ, ਕਿਤੇ ਹੁੰਦੀ ਸਾਡੀ ਪੁਲਿਸ, ਪੰਜਾਬ ਪੁਲਿਸ, ਫਿਰ ਅਸੀਂ ਇਹਨਾਂ ਨੂੰ ਦੱਸਦੇ। ਔਰ ਇਸ ਕਿਸਮ ਦੇ ਬਿਆਨ ਕਰਕੇ ਕੈਨੇਡਾ ਦੇ ਇੱਕ ਮਿਨਿਸਟਰ ਨੇ ਉਹਨੂੰ ਕੰਡੈਮ ਕੀਤਾ ਸੀ। ਫਿਰ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਔਰ ਇਹ ਜਿਹੜਾ ਇਕੱਠ ਸਿੱਖ ਸੰਗਤਾਂ ਦਾ ਹੋਇਆ, ਉਹਨਾਂ ਨੇ ਫੈਸਲਾ ਲਿਆ ਕਿ ਕਾਲੀ ਦੀਵਾਲੀ ਮਨਾਈ ਜਾਏਗੀ, ਕੋਈ ਆਤਿਸ਼ਬਾਜ਼ੀ, ਕੋਈ ਰੋਸ਼ਨੀਆਂ ਨਹੀਂ ਹੋਣਗੀਆਂ। ਸ਼੍ਰੋਮਣੀ ਕਮੇਟੀ ਨੇ ਵੀ ਇਹ ਸਮਝਦੇ ਆ ਕਿ ਭਾਈ ਇਸ ਵੇਲੇ ਕੀ ਇਹ ਫੈਸਲਾ ਲਿਆ, ਔਰ ਇਹਨੇ ਬੜੇ ਧੜੱਲੇ ਨਾਲ ਕਿਹਾ ਸੀ ਕਿ ਜੇ ਅਸੀਂ ਮਨਾਵਾਂਗੇ ਦੀਵਾਲੀ, ਔਰ ਜਿਹੜੇ ਮਨਾਉਣਾ ਚਾਹੁੰਦੇ ਨੇ, ਪਟਾਕੇ ਚਲਾਉਣਾ ਚਾਹੁੰਦੇ ਨੇ, ਰੋਸ਼ਨੀਆਂ ਕਰਨਾ ਚਾਹੁੰਦੇ ਨੇ, ਉਹਨੂੰ ਅਸੀਂ ਸੁਰੱਖਿਆ ਦੇਵਾਂਗੇ, ਅਸੀਂ ਦੇਵਾਂਗੇ ਪੁਲਿਸ। ਔਰ ਅੱਜ ਉਹਦੇ ਜਿਹੜਾ ਇੱਕ 65-70 ਸਾਲ ਦੇ ਬਾਬੇ ਨੇ, ਉਹਦਾ ਨਾਮ ਵੀ ਜਰਨੈਲ ਸਿੰਘ ਹੈ, ਜੋ ਉਹਦਾ ਹਾਲ ਕੀਤਾ ਚਪੇੜਾ ਨਾਲ, ਕਹਿੰਦਾ ਮੂੰਹ ਲਾਲ ਕਰਤਾ ਉਹਦਾ, ਭਾਵੇਂ ਉਹਨੂੰ ਇਹ ਵੀ ਖਬਰ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ, ਜਿਹੜੇ ਉਹਦੇ ਵਰਕਰ ਸੀ ਅਕਾਲੀ ਦਲ ਦੇ, ਪੁਲਿਸ ਨੇ ਵੀ ਕੁੱਟਿਆ। ਹਸਪਤਾਲ 'ਚ ਕਿਸ ਹਾਲਤ 'ਚ ਹੈ ਇਹ ਵੀ ਅਨਕਨਫਰਮਡ ਖਬਰ ਹੈ ਵੀ ਉਸ ਬਜ਼ੁਰਗ ਨੂੰ ਭਾਵੇਂ ਇਹਨਾਂ ਮਾਰ ਹੀ ਦਿੱਤਾ ਹੋਏ ਕੁੱਟ-ਕੁੱਟ ਕੇ। ਲੇਕਿਨ ਔਰ ਜਿਹੜੀਆਂ ਖਬਰਾਂ ਉੱਥੇ ABP ਜਿਹੜਾ TV ਚੈਨਲ ਹੈ, ਔਰ ਟ੍ਰਿਬਿਊਨ ਦੀ ਵੀ ਖਬਰ ਹੈ, ਟ੍ਰਿਬਿਊਨ ਨੇ ਵੀ ਪੰਜਾਬ ਮਿਨਿਸਟਰ ਮਲੂਕਾ ਸਲੈਪਡ ਬਾਈ ਵਿਲੇਜਰ ਇਨ ਬਠਿੰਡਾ, ਹੈਡਲਾਈਨ ਹੀ ਇਹ। ਮੈਂ ਕਿਹਾ ਹੁਣ ਤੇਰੀ ਸਿਕਿਉਰਿਟੀ ਕਿੱਥੇ ਗਈ ਜੀ, ਤੇ ਉੱਥੇ ਤਾਂ ਤੂੰ ਕੈਨੇਡਾ ਜਾ ਕੇ ਕਹਿੰਦਾ ਸੀ ਹੁੰਦੀ ਨਾ ਸਾਡੀ ਪੰਜਾਬ ਪੁਲਿਸ, ਤੇ ਇਹ ਜਿਹੜੇ ਖੰਗਣ ਨਹੀਂ ਦੇਾਂਗੇ, ਖੰਗਣ ਤੇ ਤੁਹਾਡੇ ਘਰ 'ਚ ਬਹਿ ਕੇ ਇੱਕ ਬਾਬਾ। ਔਰ ਇਹ ਗੱਲ ਵੀ ਸਾਬਤ ਕਰਦੀ ਹੈ ਕਿ ਜਦੋਂ ਲੋਕ ਜਾਗਦੇ ਨੇ, ਅਣਖ ਜ਼ਿੰਦਾ ਹੁੰਦੀ ਹੈ, ਫਿਰ ਕੋਈ ਚੀਜ਼ ਰੋਕ ਨਹੀਂ ਸਕਦੀ। ਸੋ ਇਹ ਸਾਰੇ ਵਜ਼ੀਰਾਂ ਚੋਂ ਸਭ ਤੋਂ ਗੁੰਡਾ ਵਜ਼ੀਰ ਜੀ, ਔਰ ਹਮੇਸ਼ਾ ਮਤਲਬ ਜਿਹੜਾ ਉਹ ਚੈਲੰਜ ਕਰਕੇ ਗੱਲ ਕਰਨ ਵਾਲਾ। ਔਰ ਅਸੀਂ ਸਮਝਦੇ ਹਾਂ ਕਿ ਬਾਪੂ ਜਰਨੈਲ ਸਿੰਘ ਨੇ ਇਹ ਦੱਸ ਦਿੱਤਾ ਹੈ ਕਿ ਭਾਈ ਉਸ ਧਰਤੀ ਦੇ ਉੱਤੇ ਹੁਣ ਇਹ ਗੁੰਡਾਗਰਦੀ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਹਾਲਾਂਕਿ ਜਦੋਂ ਅਸੀਂ ਖਬਰਾਂ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਇੱਕ ਪਾਸੇ ਲੱਖਾਂ ਦੀ ਗਿਣਤੀ 'ਚ ਦੁਨੀਆ ਭਰ ਦੇ ਨੁਮਾਇੰਦੇ ਸਿੱਖਾਂ ਦਾ ਇਕੱਠ ਸਰਬੱਤ ਖਾਲਸਾ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਥਾਪਦਾ ਜੀ, ਔਰ ਤੁਸੀਂ ਦੇਖੋ ਵੀ ਸਟੇਟ ਜਾਂ ਏਜੰਸੀਆਂ ਕਿਵੇਂ ਇਸ ਸਾਰੀ ਸਿਚੁਏਸ਼ਨ ਨੂੰ ਰਿਐਕਟ ਕਰ ਰਹੀਆਂ ਨੇ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਸੈਡੀਸ਼ਨ ਦੇਸ਼ ਧਰੋਹ ਦੇ ਕੇਸ ਦੇ ਥੱਲੇ 20 ਤੋਂ ਜ਼ਿਆਦਾ ਨੂੰ ਦੇਸ਼ ਧਰੋਹੀ ਬਣਾ ਦਿੱਤਾ, ਬਾਹਰਲੇ ਸਿੱਖ ਵੀ ਉਹਦੇ 'ਚ ਫੜੋਂਗਰੇ ਜੀ, 150 ਦੇ ਕਰੀਬ ਫੜੇ ਹੋਏ ਨੇ, ਜਿਹੜੇ ਮੁਲਾਕਾਤਾਂ ਬੰਦ ਕੀਤੀਆਂ ਹੋਈਆਂ, ਜਿਹੜੇ ਕੋਈ ਮਿਲਣ ਵੀ ਜਾਂਦੇ ਨੇ, ਕੋਈ ਇਨਸਿਸਟ ਕਰਦੇ ਨੇ, ਉਹਨੂੰ ਕਹਿੰਦੇ ਚਲ ਆ ਜਾ ਫਿਰ ਤੈਨੂੰ ਵੀ ਫੜ ਲੈਣੇ ਜੀ। ਹੁਣ ਦੂਸਰੇ ਪਾਸੇ ਜਿਹੜੀ ਅੱਜ ਦੀ ਇੱਕ ਪ੍ਰਮੁੱਖ ਖਬਰ ਹੈ, ਹੁਣ ਬੇਅੰਤ ਸਿੰਘ ਕਤਲ ਕਾਂਡ ਜਿਹਦਾ ਲੀਗਲ ਨਾਂ ਹੈ,
ਉਹਦੇ 'ਚ ਸੈਸ਼ਨ ਕੋਰਟ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ, ਭਾਈ ਜਗਤਾਰ ਸਿੰਘ ਹਵਾਰਾ ਨੂੰ, ਔਰ ਦੂਸਰਾ ਹਾਈ ਕੋਰਟ ਨੇ ਭਾਈ ਰਾਜੋਆਣਾ, ਕਿਉਂਕਿ ਉਹਨਾਂ ਨੇ ਆਪਣਾ ਕੇਸ ਡਿਫੈਂਡ ਨਹੀਂ ਕੀਤਾ, ਉਹਨਾਂ ਦੀ ਮੇਨਟੇਨ ਰੱਖੀ, ਸੁਪਰੀਮ ਕੋਰਟ ਤੱਕ ਵੀ ਗਿਆ ਕੇਸ। ਲੇਕਿਨ ਭਾਈ ਜਗਤਾਰ ਸਿੰਘ ਹਵਾਰਾ ਦੀ ਮੌਤ ਦੀ ਸਜ਼ਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਾਈਫ ਇੰਪ੍ਰਿਜ਼ਨਮੈਂਟ 'ਚ ਬਦਲ ਦਿੱਤੀ ਸੀ, ਲਾਈਫ ਵਿਦਆਊਟ ਪੈਰੋਲ ਜੀ, ਕਿ ਵੀ ਅਖੀਰ ਤੱਕ ਦਾ ਮਤਲਬ ਇਹ ਸੀ ਕਿ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ 14 ਸਾਲ ਜਾਂ 18 ਸਾਲ ਨਹੀਂ, ਉਹ ਤਾਂ ਹੁਣ ਬਾਕੀ ਸਿੱਖ ਬੰਦੀਆਂ ਦੇ ਕੇਸ 'ਚ ਵੀ ਨਹੀਂ ਹੈ, 25 ਸਾਲ ਹੋ ਗਏ ਨੇ। ਲੇਕਿਨ ਡੈਥ ਸੈਂਟੈਂਸ 'ਚ ਸਜ਼ਾਏ ਮੌਤ ਜਗਤਾਰ ਸਿੰਘ ਹਵਾਰਾ ਦੀ ਤੋੜ ਦਿੱਤੀ ਸੀ। ਔਰ ਯੂਜੂਅਲੀ ਆਮ ਕੇਸਾਂ 'ਚ ਹੁੰਦਾ, ਜਿਵੇਂ ਅਮਰੀਕਾ 'ਚ ਹੁੰਦਾ, ਜੇ ਕੋਈ ਕੋਰਟ ਦਾ ਫੈਸਲਾ ਆਇਆ ਤੇ ਤੁਸੀਂ 6 ਮਹੀਨੇ ਹੁੰਦਾ ਸ਼ਾਇਦ ਜਾਂ 3 ਮਹੀਨੇ ਹੁੰਦਾ, ਮੈਨੂੰ ਯਾਦ ਨਹੀਂ ਹੈ, ਕਿ ਉਹਦੇ ਵਿੱਚ ਜੇ ਤੁਸੀਂ ਅਪੀਲ ਨਹੀਂ ਕਰੋ ਤਾਂ ਫਿਰ ਤੁਸੀਂ ਅਪੀਲ ਨਹੀਂ ਕਰ ਸਕਦੇ। ਪਰ ਭਾਰਤ ਦਾ ਜੂਰਿਸਪ੍ਰੂਡੈਂਸ ਇਸ ਕਿਸਮ ਦਾ ਹੈ ਕਿ ਜੇ ਬੰਦਾ ਕਿਸੇ ਹੋਰ ਕੇਸ ਵਿੱਚ ਫੜਿਆ ਹੋਇਆ ਜੀ, ਭਾਵੇਂ ਜੇ ਉਹ ਜੇਲ੍ਹ 'ਚ ਹੀ ਹੈ ਤਾਂ ਫਿਰ ਤੁਸੀਂ ਜਦੋਂ ਮਰਜ਼ੀ ਉਸ ਫੈਸਲੇ ਦੀ ਅਪੀਲ ਕਰ ਸਕਦੇ। ਹੁਣ CBI ਨੇ 3 ਸਾਲ ਉਸ ਕੇਸ ਦੀ ਅਪੀਲ ਨਹੀਂ ਸੀ ਕੀਤੀ ਕਿ ਵੀ ਇਹਨੂੰ ਹਵਾਰੇ ਨੂੰ ਜਿਹੜਾ ਉਹ ਡੈਥ ਸੈਂਟੈਂਸ ਬਰਕਰਾਰ ਰੱਖੀ ਜਾਏ, ਜਿਹੜੀ ਸੈਸ਼ਨ ਜੱਜ ਨੇ ਰੱਖੀ ਹੈ। ਪਰ ਹੁਣ ਪਿਛਲੇ 3 ਸਾਲ ਬਾਅਦ ਉਹ ਸੁਪਰੀਮ ਕੋਰਟ 'ਚ ਲੈ ਗਏ ਕੇਸ ਨੂੰ ਕਿ ਜੀ ਇਹਦੀ ਸਜ਼ਾ, ਮੌਤ ਦੀ ਸਜ਼ਾ ਬਣਾਈ ਜਾਏ ਜੀ, ਔਰ ਕਾਫੀ ਦੇਰ ਤੋਂ ਸੁਪਰੀਮ ਕੋਰਟ ਦੇ ਵਿੱਚ ਇਹਦੇ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਸੋ ਅੱਜ ਦੀਆਂ ਖਬਰਾਂ ਮੁਤਾਬਕ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਆਰਡਰ ਕੀਤਾ ਕਿ ਜੀ ਲਿਆਓ ਫਾਈਲਾਂ ਜਿਹੜੀਆਂ ਹਵਾਰੇ ਦੇ ਕੇਸ ਨਾਲ ਸੰਬੰਧਿਤ ਨੇ, ਕਿਉਂਕਿ ਜਗਤਾਰ ਸਿੰਘ ਤਾਰਾ ਵੀ ਥਾਈਲੈਂਡ ਤੋਂ ਚਲੇ ਗਏ ਵਾਪਸ, ਉਹ ਵੀ, ਤੇ ਨਾਲ ਇਹ ਕਰਕੇ ਜੀ ਇਹਨਾਂ ਦਾ ਅਸੀਂ ਮੁਕੱਦਮਾ ਚਲਾਈਏ। ਸੋ ਇਹ ਹੈ ਜੀ, ਇੱਕ ਪਾਸੇ ਉਹ ਅਦਾਲਤਾਂ ਜਿਹੜੀਆਂ 31 ਸਾਲ ਬੀਤਣ ਬਾਅਦ ਵੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਕਾਤਲਾਂ ਨੂੰ, ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਤਿਆਰ ਨਹੀਂ, ਫਾਈਲਾਂ ਤੁਰਦੀਆਂ ਹੀ ਨਹੀਂ। ਤੇ ਅਜੇ 10 ਨਵੰਬਰ ਨੂੰ ਸਰਬੱਤ ਖਾਲਸਾ ਹੋ ਕੇ ਹਟਿਆ, ਹਫ਼ਤੇ 2 ਨਹੀਂ ਬੀਤੇ ਤੇ ਹੁਣ ਉਹਨਾਂ ਨੇ ਦੇਖ ਲਿਆ ਕਿ ਇਹ ਤਾਂ ਹਵਾਰਾ ਜੇਲ੍ਹ 'ਚ ਬੈਠਾ, ਸਿੰਘ ਸਾਹਿਬ ਬਣ ਕੇ ਬੜਾ ਖਤਰਾ ਪੈਦਾ ਹੋਏਗਾ, ਹੁਣ ਹੋਏਗਾ ਲਟਕਾ ਦਿਓ ਫਾਂਸੀ। ਔਰ ਇਹ ਜਿਹੜਾ ਸੁਪਰੀਮ ਕੋਰਟ ਦੇ 2 ਹਫ਼ਤੇ ਦੇ ਵਿੱਚ ਉਹ ਜਿਹੜੀ ਹੈ ਸਾਰੀ ਐਕਸਪੀਡੀਸ਼ਨ ਲਾਈਨ ਸ਼ੁਰੂ ਹੋ ਗਈ। ਸੋ ਇਹ ਭਾਰਤ ਦਾ ਨਿਆਂ ਸਿਸਟਮ ਹੈ। ਪਰ ਸਾਨੂੰ ਮਾਣ ਹੈ ਸਿੰਘ ਸਾਹਿਬ ਜਥੇਦਾਰ ਜਗਜੀਤ ਜਿਹੜਾ ਹਵਾਰੇ ਤੇ, ਜਗਤਾਰ ਸਿੰਘ ਹਵਾਰੇ ਤੇ, ਕਿ ਉਹ ਇੱਕ ਫੀਅਰਲੈਸ ਯੋਧਾ ਹੈ ਜੀ। ਉਹ ਭਾਵੇਂ ਜੇਲ੍ਹ ਦੇ ਅੰਦਰ ਹੈ, ਭਾਵੇਂ ਪਿੰਜਰੇ 'ਚ ਹੈ, ਕੱਲ ਨੂੰ ਫਾਂਸੀ ਦੇ ਤਖਤੇ ਤੇ ਲਟਕਾਉਣ ਵਾਲੇ ਹੀ ਲੈ ਜਾਣ, ਉਹ ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜੇਗਾ। ਪਰ ਮੈਂ ਇਹਨਾਂ ਦੇ ਸਿਸਟਮ ਦੀ ਗੱਲ ਕਰਦਾ ਹਾਂ ਕਿ ਇਹ ਕਿਵੇਂ, ਕਿਸ ਕਿਸਮ ਦਾ ਇਹ ਸਿਸਟਮ ਹੈ ਔਰ ਕਿਹਨਾਂ ਦੇ ਨਾਲ ਸਾਡਾ ਵਾਹ ਪਿਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ